ਦੱਸੋ ਜਿਹੜਾ 15 ਰੁਕਨੀ ਸਕੁਆਡ ਦਾ ਐਲਾਨ ਹੋਇਆ ਹੈ, ਜ਼ਿਆਦਾਤਰ ਖਿਡਾਰੀ ਉਹ ਨੇ ਜਿਹੜੇ 2021 ਤੋਂ ਖੇਡਦੇ ਪਏ ਹੈ। ਅਸੀਂ ਗੱਲ ਕਰੀਏ ਉਸਮਾਨ ਤਾਰਿਕ ਤੇ ख्वाजा नाफी ਨਵੇਂ ਚਿਹਰੇ ਨੇ, ਲੇਕਿਨ ਵਸੀਮ ਜੂਨੀਅਰ ਨੂੰ ਸਿਰਫ ਇੱਕ ਮੈਚ ਦੇ ਬੇਸ ਤੇ ਉੱਤੇ ਤੁਸੀਂ ਬਾਹਰ ਕੱਢ ਦੋ ਤੇ ਹਾਰਿਸ ਰਊਫ ਨੂੰ ਵੀ ਨਹੀਂ ਖਿਲਾਇਆ। ਇੱਕ ਫਾਰਮ ਸੀਗੀ ਹੁੰਦੀ, ਬਿਲਕੁਲ ਹੀ ਆਊਟ ਆਫ ਫਾਰਮ ਹੋ ਜਾਏਗਾ। ਤੇ ਤੁਸੀਂ ਸਮਝਦੇ ਹੋ ਬੈਲੈਂਸ ਸਕੁਆਡ ਇਹਨੂੰ ਕਹਿ ਸਕਦੇ ਹਾਂ ਅਸੀਂ? ਦੇਖੋ, ਜਿਹੜੀ ਹੈ ਸਾਡੀ ਸੋਚ ਹੋਰ ਹੋ ਸਕਦੀ ਹੈਗੀ ਹੈ, ਜਿਹੜੀ ਟੀਮ ਇੰਤਜ਼ਾਮੀਆ, ਹੈਡ ਕੋਚ, ਸਿਲੈਕਟਰ, ਉਹਨਾਂ ਦੀ ਸੋਚ ਹੋ ਸਕਦਾ ਕਿ ਜ਼ਿਆਦਾ ਸਾਡੇ ਤੋਂ ਅੱਛੀ ਹੋਵੇ। ਉਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਨੇ, ਕਿਹੜਾ ਮੁੰਡਾ ਕਿਹੜੀ ਜਗ੍ਹਾ ਤੇ ਅੱਛੀ ਬੋਲਿੰਗ ਕਰਦਾ, ਕਿਹੜੀਆਂ ਕੰਡੀਸ਼ਨ ਕਿਹਦੇ ਲਈ ਸਾਜ਼ਗਾਰ ਨੇ। ਸੁਟੇਬਲ ਤਾਂ ਇਹ ਸੀ ਕਿ ਆਪਣਾ ਹਾਰਿਸ ਰਊਫ ਨੂੰ ਟੀਮ ਦਾ ਸਕਾਡ ਦਾ ਹਿੱਸਾ ਹੋਣਾ ਚਾਹੀਦਾ ਸੀ। ਉਹ T20 ਤੋਂ ਬਗੈਰ ਇਨਕੇ ਥੋੜਾ ਜਿਹਾ ਉਹਦਾ ਲਿਫਟ ਬੜਾ ਮੁਸ਼ਕਿਲ ਹੋ ਜਾਏਗਾ ਪਾਕਿਸਤਾਨ ਦੇ ਵਾਸਤੇ, ਲੇਕਿਨ ਉਸ ਤੇ ਕੁਐਸਚਨ ਮਾਰਕ ਹੈਗੇ ਨੇ ਹਾਰਿਸ ਰਊਫ ਤੇ। ਇੱਕ ਸਭ ਤੋਂ ਵੱਡਾ ਕੁਐਸਚਨ ਮਾਰਕ ਇਹ ਹੈ ਕਿ ਜਦੋਂ ਕੋਈ ਅਹਿਮ ਮੈਚ ਹੁੰਦਾ ਤਾਂ ਉੱਥੇ ਜਿਹੜੇ ਇਨਕੇ ਉਹਨੂੰ ਵਿਚਾਰੇ ਦੀ ਪਟਾਈ ਹੋ ਜਾਂਦੀ ਹੈਗੀ ਹੈ। ਤੇ ਜਿੱਥੇ ਸਾਨੂੰ ਚਾਹੀਦਾ ਕਿ ਹੁਣ ਸਟਰਾਈਕ ਕਰੇਗਾ ਡੈਥ ਓਵਰਸ ਦੇ ਵਿੱਚ, ਉੱਥੇ ਉਹ ਸਾਨੂੰ ਨਾਕਾਮ ਨਜ਼ਰ ਆਉਂਦਾ ਹੈਗਾ। ਕਿਉਂਕਿ ਮਾਜ਼ੀ ਦੇ ਤਜਰਬਾਤ ਇਹੀ ਕਹਿੰਦੇ ਨੇ ਕਿ ਜਿੱਥੇ ਕੋਈ ਟਫ ਮੁਕਾਬਲਾ ਹੋਇਆ, ਜਿੱਥੇ ਅਸੀਂ ਸੋਚਿਆ ਕਿ ਹੁਣ ਯਾਰ ਹਾਰਿਸ ਰਊਫ ਨੂੰ ਸਾਨੂੰ ਚਾਹੀਦਾ ਕਿ ਮੈਚ ਜਿਤਵਾ ਦੇਵੇ, ਉੱਥੇ ਜ਼ਰਾ ਸਾਨੂੰ ਨਾਕਾਮੀ ਦਾ ਸਾਹਮਣਾ ਕਰਨਾ ਪਿਆ ਹੈਗਾ। ਨੋ ਡਾਊਟ ਕਿ ਬਿਗ ਬੈਸ਼ ਲੀਗ ਵਿੱਚ ਉਹਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ, ਉਹਦੇ ਵਿਕਟਾਂ ਵੀ ਸਭ ਤੋਂ ਜ਼ਿਆਦਾ ਨੇ। ਲੇਕਿਨ ਇਹ ਜਿਹੜੀ ਕੰਡੀਸ਼ਨ ਨੇ ਹੋਰ ਨੇ ਸ੍ਰੀਲੰਕਾ ਦੀਆਂ। ਸਾਡੇ ਮੈਚਿਸ ਅਸੀਂ ਖੇਡਦੇ ਨੇ, ਪਹਿਲਾ ਜਿਹੜਾ ਸਾਡਾ ਮੈਚ ਹੈ ਉਹ 7 ਤਾਰੀਖ ਨੂੰ ਹਾਲੈਂਡ ਨਾਲ ਹੈਗਾ, 10 ਤਾਰੀਖ ਨੂੰ ਅਮਰੀਕਾ ਨਾਲ ਹੈਗਾ, ਤੇ ਫਿਰ ਉਸ ਤੋਂ ਬਾਅਦ 15 ਤਾਰੀਖ ਨੂੰ ਜਿਹਦੇ ਤੇ ਕੁਐਸਚਨ ਮਾਰਕ ਲੱਗਿਆ ਅਜੇ ਤੱਕ ਹੈ ਇੰਡੀਆ ਨਾਲ। ਉਸ ਤੋਂ ਬਾਅਦ ਸਾਡਾ ਜਿਹੜਾ ਮੈਚ ਹੈਗਾ ਉਹ ਆਪਣਾ ਨਮੀਬੀਆ ਨਾਲ ਹੋਏਗਾ। ਤੇ ਮੇਰੇ ਖਿਆਲ 'ਚ ਪਾਕਿਸਤਾਨ ਦਾ ਜਿਹੜਾ ਕੁਆਲੀਫਾਈ ਕਰਨਾ ਦੂਜੇ ਰਾਊਂਡ ਕੋਈ ਇੰਨਾ ਮੁਸ਼ਕਿਲ ਨਹੀਂ ਹੈਗਾ। ਅਗਰ ਇੰਡੀਆ ਵਾਲਾ ਮੈਚ ਸਕਿਪ ਵੀ ਕਰਦੇ ਹੈਗੇ ਆ, ਫੋਰਫਿਟ ਕਰ ਦਿੰਦੇ ਹੈਗੇ, ਜਿੰਦੀ ਮਾਜ਼ੀ 'ਚ ਵੀ ਮਿਸਾਲਾਂ ਮੌਜੂਦ ਨੇ। तो बाज़ार ओवरऑल जी कंडीशन ने वो पाकिस्तान की इनके बैटिंग लाइन तो बॉलिंग उन्होंने ज़्यादा साजगार दिखाई देंदियां ने। असी हमेशा एको चीज़ का रौला पाईदा कि यार पावर प्ले साढ़े कौन मुंडे ऐसे है जोड़े ज़्यादा अच्छा परफॉर्म कर सकते हैं। साड़ी उम्मीदां मरकज़ होंदे ने साइम अयूब तो साहबजादा फरहान। अगर ये चल जाता साड़ी इनका स्कोर 150 प्लस हो जाता, ना चलन का असी तो शुक्र करीदा कि चलो कुछ 125 ही कर लैन। तो उस तो बाद साडा जिहड़ा सब तो बड़ा इशू हैगा वो है डैथ ओवर्स का। डैथ ओवर शाहीन शाह अफरीदी तो असी तोक्को करते हैं कि शायद कोई अच्छा परफॉर्म करे, लेकिन वो जदों दे अनफिट होए ने उस तो बाद जिहड़ी उन्हां दी वो स्पीड हैगी है, वो जिहड़ी परफॉर्मेंस हैगी आ 100% वो नहीं दे पा रहे ने। इहदी कोई वजूहात यकीनी तौर पर होणगियां। तो नाल सानू थोड़ा जिहा फाका नज़र आता है इस बॉलिंग लाइन में सलमान मिर्जा की सूरत में कि जिन्हें हमेशा अच्छी बॉलिंग की हैगी अपने जदों भी उन्हें मौका मिलिया हैगा। तो नाल सानू को नसीम शाह का भी साथ होएगा। उस तो बाद फहीम अशरफ भी स्क्वाड का हिस्सा है ने। तो अगर असी स्पिन बॉलिंग की गल करिए तो साढ़े को 2 अच्छे स्पिनर असी कह सकते हैं। लैग स्पिनर जोड़े शादाब खान है, इबरार अहमद है, उस तो बाद मोहम्मद नवाज ने एशिया कप बड़ा अच्छा परफॉर्म किया। तो पाकिस्तान की T20 जिन्नियां भी कामयाबियां ने ना उन्हां च 90% किरदार साढ़े मोहम्मद नवाज का रहा है। ਉਹਦੇ ਨਾਲ ਸਾਡੇ ਕੋਲ ਇੱਕ ਜਿਹੜਾ ਖੁਫੀਆ ਟਰੰਪ ਕਾਰਡ ਜਿਹਨੂੰ ਕਹਿ ਸਕਦੇ ਹਾਂ ਉਸਮਾਨ ਤਾਰਿਕ ਦੀ ਸ਼ਕਲ ਵਿੱਚ ਆਇਆ ਹੈ। ਉਹਦਾ ਉਹ ਕਿ ਯਕੀਨੀ ਤੌਰ 'ਤੇ ਇੱਕ ਸਾਡਾ ਸਰਪ੍ਰਾਈਜ਼ ਹੋ ਸਕਦਾ ਹੈਗਾ। ਤੇ ਤਵੱਕੁਆਤ ਸਾਰੀਆਂ ਉਹੀ ਨੇ ਕਿ ਸਾਡੀ ਬੈਟਿੰਗ ਚੱਲ ਜਾਵੇ। ਉਸਮਾਨ ਤਾਰਿਕ ਬਾਰੇ ਤਾਂ ਯੂਸਫ ਸਾਹਿਬ ਇੰਡੀਅਨ ਮੀਡੀਆ ਪ੍ਰੋਪੇਗੈਂਡਾ ਕਰ ਰਿਹਾ ਨਾ ਕਿ ਉਹਦੇ ਐਕਸ਼ਨ ਦਾ ਮਸਲਾ ਹੈ, ਡਿਲੇ ਬਹੁਤ ਹੈ, ਉਹਨੂੰ ਵੈਸੇ ਹੀ ਬੈਨ ਕਰ ਦੇਣਾ ਚਾਹੀਦਾ। ਫਿਰ ਅਸ਼ਵਿਨ ਬਾਰੇ ਉਹ ਭੁੱਲ ਗਏ ਨੇ, ਸੁਨੀਲ ਨਾਰਾਇਣ ਬਾਰੇ ਭੁੱਲ ਗਏ ਨੇ। ਮੁਫਾਜ਼ ਇੰਡੀਆ ਤਾਂ ਬਕਵਾਸ ਕਰਦੇ ਰਹਿੰਦੇ ਨੇ ਮੀਡੀਆ, ਉਹਨਾਂ ਦੀ ਕੋਈ ਸਾਡੀ ਗੱਲਾਂ ਦੀ ਪਰਵਾਹ ਨਹੀਂ ਹੈਗੀ ਸਾਨੂੰ ਨਾ। ਉਹ ਹਮੇਸ਼ਾ ਯਾਨੀ ਕਿ ਉਹ ਸਾਡੇ ਨੈਗੇਟਿਵ ਹੀ ਬੋਲਦੇ ਨੇ। ਉਹ ਤਾਂ ਬੜੀ ਗੱਲਾਂ ਕਰਦੇ ਨੇ ਕਿ ਸਾਡੀ ਟੀਮ ਵੀ ਇਸ ਕਾਬਲ ਨਹੀਂ ਹੈਗੀ ਕਿ ਦੂਜੇ ਰਾਊਂਡ 'ਚ ਵੀ ਪਹੁੰਚ ਜਾਵੇ। ਉਹ ਮਾਜ਼ੀ ਦੀ ਮਿਸਾਲਾਂ ਦਿੰਦੇ ਨੇ 2024 ਜਿਹੜਾ ਵਰਲਡ ਕੱਪ ਹੋਇਆ ਸੀ ਅਮਰੀਕਾ ਦੇ ਵਿੱਚ। ਉਹ ਕਹਿੰਦੇ ਕਿ ਅਮਰੀਕਾ ਨੇ ਜਿਸ ਟੀਮ ਨੂੰ ਹਰਾਤਾ ਉਸ ਟੀਮ ਤੋਂ ਅਸੀਂ ਕੀ ਤੋਕੋ ਕਰ ਸਕਦੇ ਹੈਗੇ। ਉਹ ਕਾਹਦੇ ਵਾਸਤੇ ਅਸੀਂ ਉਹਦਾ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਕੋਈ ਫੈਸਲੇ ਕਰੇ। ਲੇਕਿਨ ਮੇਰੇ ਖਿਆਲ 'ਚ ਸਾਨੂੰ ਅੱਛੀ ਪਲੈਨਿੰਗ ਨਾਲ ਮੈਦਾਨ ਜਾਣਾ ਚਾਹੀਦਾ। ਖਾਸ ਤੌਰ 'ਤੇ ਜਿਹੜੀ ਫੀਲਡਿੰਗ ਹੈਗੀ ਆ ਉਹ ਸਾਨੂੰ ਉਸ 'ਤੇ ਮਜ਼ੀਦ ਮਿਹਨਤ ਕਰਨ ਦੀ ਲੋੜ ਹੈਗੀ ਆ, ਕਿਉਂਕਿ ਇਹ ਜਿਹੜੇ ਮੈਚਿਸ ਹੁੰਦੇ ਨਾ ਸਿਰਫ ਫੀਲਡਿੰਗ ਵੀ ਬੜਾ ਫਰਕ ਪਾਉਂਦੀ ਹੈਗੀ ਆ। ਅੱਛੀ ਥਰੋ, ਅੱਛਾ ਰਨ ਆਊਟ ਸਾਡੀ ਜਿਹੜਾ ਮੈਚ ਦਾ ਪਾਸਾ ਪਲਟ ਸਕਦਾ ਹੈਗਾ। ਤੇ ਪਾਕਿਸਤਾਨ ਦੀ ਇਸ ਪਾਸੇ ਥੋੜੀ ਤਵੱਜੋ ਦੇਣ ਦੀ ਲੋੜ ਹੈਗੀ ਆ। ਬਾਕੀ ਵਨ ਐਂਡ ਆਲ ਕਿ ਸਾਡੀ ਤਵੱਕੁਆਤ ਹੋਣਗੀਆਂ ਕਿ ਸਾਹਿਬਜ਼ਾਦਾ ਫਰਹਾਨ ਚੱਲੇ, ਸਾਇਮ ਚੱਲੇ। ਅਗਰ ਉਹ ਵੀ ਨਹੀਂ ਚੱਲੇ तो फिर असी मुड़ घुड़ के बाबर आजम ते आवांगे कि बाबर आजम अल्लाह करे कि कोई 50 कर जाए, स्टैंड लंबा दे जाए, नाल कोई फखर जमान की अच्छी बॉलिंग बैटिंग हो जाए। तो सलमान आगा जो आखिरी मैच खेड़ा सी उन्हें थोड़ा जो उन्होंने अपना स्टाइल चेंज किया, हो सकता कि उन्होंने कंटिन्यू करन, लेकिन उधर उन्होंने थोड़ा अपनी मजीद मेहनत करने की लोड़ होएगी। तो बतौर पाकिस्तानी तो साड़ी दुआ कि पाकिस्तानी टीम उत्थे जाके अच्छा परफॉर्म करे। हम देखते हैं कि अगों आने वाले जिहड़े दिन उन्हां 'च की फैसले होंदे ने।